ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਵੱਡਾ ਜਿਹੜਾ ਪ੍ਰੋਜੈਕਟ ਆ, ਜਿਸ ਟਾਈਮ ਉਹ ਪਹਿਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀਗਾ, ਕੈਨੇਡਾ ਤੋਂ ਯੂਐਸਏ ਨੂੰ ਜਿਹੜਾ ਆਇਲ ਪਾਈਪਲਾਈਨ ਦਾ ਉਹ ਉਸ ਨੂੰ ਗੋ ਹੈਡ ਦੇ ਦਿੱਤਾ ਹੈਗਾ। ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਏ ਸੀ, ਉਹਨੇ ਆਉਂਦਿਆਂ ਨੇ ਪਹਿਲੇ ਦਿਨ ਹੀ ਇਹ ਪ੍ਰੋਜੈਕਟ ਨੂੰ ਬੰਦ ਕੀਤਾ ਸੀ, ਜਿਹਨੂੰ ਕੀਸਟੋਨ ਲਾਈਟ ਕਰਕੇ ਵੀ ਇਹ ਜਾਣਿਆ ਜਾਂਦਾ ਹੈਗਾ। 3 ਫੁੱਟ ਵਾਈਡ, ਜਿੱਦਾਂ 1 ਮੀਟਰ ਚੌੜੀ ਬ੍ਰਿਜਰ ਪਾਈਪਲਾਈਨ ਐਕਸਪੈਂਸ਼ਨ, ਇਹ 5.5 ਲੱਖ ਬੈਰਲ, ਜਾਣੀ ਕਿ 87,400 ਕਿਊਬਿਕ ਮੀਟਰ ਜਿਹੜਾ ਤੇਲ ਆ, ਆਇਲ ਆ, ਹਰ ਰੋਜ਼ ਕੈਨੇਡਾ ਤੋਂ ਮੌਂਟਾਨਾ ਵਾਇਮਿੰਗ ਥਰੂ ਅਮਰੀਕਾ ਦੇ ਵਿੱਚ ਲਿਆਊਗੀ। ਇਹ ਪਾਈਪਲਾਈਨ ਦੇ ਵਿੱਚ ਹੋਰ ਜਿਹੜੇ ਸਟੇਟ ਤੇ ਫੈਡਰਲ এনवायरमेंटल ਅਪਰੂਵਲਸ ਚਾਹੀਦੇ ਆ ਕੰਸਟਰਕਸ਼ਨ ਦੇ ਲਈ। ਜਿਹੜੇ ਕਹਿੰਦੇ ਕੰਪਨੀ ਆਫੀਸ਼ੀਅਲਸ ਇਹ ਕਹਿੰਦੇ ਵੀ ਅਸੀਂ ਕੰਪਲੀਟ ਕਰ ਦਾਂਗੇ ਅਗਲੇ ਸਾਲ ਤਾਈਂ। এনवायरमेंटलिस्ट ਕੋਸ਼ਿਸ਼ ਕਰ ਰਹੇ ਆ ਵੀ ਇਹ ਜਿਹੜਾ ਪ੍ਰੋਜੈਕਟ ਆ ਇੱਥੇ ਬਹੁਤ ਵੱਡਾ ਬ੍ਰੇਕ ਤੇ ਸਪਿਲ ਹੋ ਸਕਦਾ ਆ, ਇਸ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ 650 ਮੀਲ ਲੰਮੀ ਪਾਈਪਲਾਈਨ, ਜਾਣੀ ਕਿ 1050 ਕਿਲੋਮੀਟਰ ਲੰਮੀ ਪਾਈਪਲਾਈਨ ਆ। ਇਹ 2/3 ਜਿਹੜਾ ਤੇਲ ਆ, ਬੈਟਰ ਨੋਨ ਐਜ਼ ਕੀਸਟੋਨ ਐਕਸਲ ਪਾਈਪਲਾਈਨ, ਇਹ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਲੈ ਕੇ ਆਊਗੀ, ਜਿਹਦੇ ਨਾਲ ਕੈਨੇਡਾ ਦੀ ਇਕਨੋਮੀ ਨੂੰ ਵੀ ਕਾਫੀ ਵੱਡਾ ਅਸਰ ਪਊਗਾ ਤੇ ਅਮਰੀਕਾ ਦਾ ਵੀ ਜਿਹੜਾ ਖਰਚਾ ਆ ਉਹ ਘੱਟ ਹੋਊਗਾ, ਜੋ ਕਿ ਮਿਡਲ ਈਸਟ ਜਾਂ ਹੋਰ ਮੁਲਕਾਂ ਤੋਂ ਇਹ ਤੇਲ ਲੈ ਕੇ ਆਉਂਦੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਲਾਈਮੇਟ ਚੇਂਜ ਨੂੰ ਲੈ ਕੇ ਇਹਦਾ ਪਰਮਿਟ ਕੈਂਸਲ ਕਰ ਦਿੱਤਾ ਸੀ 2021 ਦੇ ਵਿੱਚ। ਸੋ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਇਸ ਨੂੰ ਜਿਹੜਾ ਅਪਰੂਵਲ ਦੇ ਦਿੱਤਾ ਆ ਤੇ ਕਹਿੰਦੇ ਵੀ 1 ਸਾਲ ਦੇ ਵਿੱਚ ਅਸੀਂ ਇਹ ਪੂਰੀ ਪਾਈਪਲਾਈਨ ਆ ਉਸ ਨੂੰ ਕੰਪਲੀਟ ਕਰ ਦੇਵਾਂਗੇ। ਜੀ, ਸੋ ਪ੍ਰੈਜ਼ੀਡੈਂਸ਼ੀਅਲ ਪਰਮਿਟ ਗ੍ਰਾਂਟ ਕਰ ਦਿੱਤਾ। ਪ੍ਰਾਈਵੇਟ ਕੰਪਨੀ ਹੈ ਯੂਐਸ ਦੀ ਇੱਕ ਬ੍ਰਿਜਰ ਪਾਈਪਲਾਈਨ LLC, ਉਹਨਾਂ ਨੂੰ ਇਹ ਜਿਹੜਾ ਕ੍ਰਾਸ ਬਾਰਡਰ ਪ੍ਰੋਜੈਕਟ ਡਿਵੈਲਪ ਕਰਨ ਦੇ ਲਈ ਇਜਾਜ਼ਤ ਮਿਲ ਗਈ ਆ ਤੇ ਕਹਿੰਦੇ ਵੀ ਜਿਹੜਾ ਆਲਰੇਡੀ ਇਨਫਰਾਸਟ੍ਰਕਚਰ ਬਿਲਟ ਹੋਇਆ ਪਿਆ ਸੀ, ਬਣਿਆ ਪਿਆ ਸੀਗਾ ਕੀਸਟੋਨ ਐਕਸਲ ਪਾਈਪਲਾਈਨ ਪ੍ਰੋਜੈਕਟ ਦਾ, ਉਸ ਦੀ ਉਹ ਵਰਤੋਂ ਕਰ ਸਕਣਗੇ। ਉਹਨਾਂ ਨੇ ਸਾਈਨ ਕਰਦੇ ਹੋਏ ਕਿਹਾ ਵੀ ਸਲਾਈਟਲੀ ਡਿਫਰੈਂਟ ਫਰਮ ਲਾਸਟ ਐਡਮਿਨਿਸਟ੍ਰੇਸ਼ਨ ਦੇ ਵੁਡਨਟ ਸਾਈਨ ਅ ਪਾਈਪਲਾਈਨ ਡੀਲ। ਸੋ ਜਿਹੜੇ ਪ੍ਰੈਡੀਸੈਸਰ ਸੀਗੇ ਇਹਨਾਂ ਦੇ ਪਹਿਲੇ ਰਾਸ਼ਟਰਪਤੀ ਇਹਨਾਂ ਤੋਂ ਜੋ ਬਾਈਡਨ, ਉਹਨਾਂ ਨੇ 2021 ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਪਰਮਿਟ ਆ ਇਸ ਦਾ ਵਾਪਸ ਲੈ ਲਿਆ ਸੀਗਾ। ਸੋ ਕੈਨੇਡਾ ਨੂੰ ਵੀ ਜਿੱਦਾਂ ਤੁਸੀਂ ਕਿਹਾ ਵੀ ਫਾਇਦਾ, ਤੇ ਹੋਪਫੁਲੀ ਆਪਣੇ ਇੱਥੇ ਰਿਫਾਈਨ ਕਰਨ ਨੂੰ ਜਿਹੜਾ ਉਹ ਪਹੁੰਚੇ ਤੇ ਤੇਲ ਦੇ ਵਿੱਚ ਥੋੜਾ ਇੱਥੇ ਵਾਧਾ ਹੋਵੇ ਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਘਟ ਜਾਣ। ਇਹ ਸਾਰੇ ਜਣੇ ਹੁਣ ਉਮੀਦ ਜਿਹੜੀ ਉਹ ਲਾਈ ਬੈਠੇ ਆ। TC ਐਨਰਜੀ ਜਿਹੜੀ ਹੈਗੀ ਆ ਟਰਾਂਸ ਕੈਨੇਡਾ ਕਾਰਪੋਰੇਸ਼ਨ, ਉਹ ਹੁਣ ਡੀਫੰਕਟ ਹੋ ਚੁੱਕੀ ਆ। ਉਸਨੇ ਸ਼ੁਰੂਆਤ ਕੀਤਾ ਸੀ ਓਰੀਜਨਲੀ ਇਸ ਦਾ ਇਨਫਰਾਸਟ੍ਰਕਚਰ ਬਿਲਟ ਅਪ ਜਿਹੜਾ ਉਹ ਕਰਨ ਦੇ ਲਈ। ਕੀਸਟੋਨ ਐਕਸਲ ਦੇ ਜਿਹੜੇ ਐਸਟ ਆ TC ਦੀ ਇੱਕ ਸਪਿਨ ਆਫ ਸਾਊਥ ਬੋ ਕਾਰਪੋਰੇਸ਼ਨ ਕਰਕੇ ਆ, ਉਹ ਹੁਣ ਕਹਿੰਦੇ ਵੀ ਨਵੀਂ ਐਕਸਪੋਰਟ ਪਾਈਪਲਾਈਨ ਜਿਹੜੀ ਉਹ ਬਣਾ ਰਹੀ ਆ, ਪ੍ਰੇਰੀ ਕਨੈਕਟਰ ਕਰਕੇ ਜਿਹੜਾ ਇਸ ਨੂੰ ਆਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਜਿਹੜਾ ਬ੍ਰਿਜਰ ਆ, ਜਿਹੜੀ ਕੰਪਨੀ ਨੇ ਹੁਣ ਕੰਮ ਕਰਨਾ ਆ, ਉਹਦਾ ਪ੍ਰਪੋਜ਼ਲ ਇਹੀ ਆ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਸਿਮਿਲਰ ਟੂ ਓਲਡ ਕੀਸਟੋਨ ਐਕਸਲ pipeline will follow the different route than the cancer project, which have transited through South Dakota and Nebraska. So ਫਾਈਲਿੰਗ ਜਿਹੜੀਆਂ ਇਹ ਦੱਸਦੀਆਂ ਵੀ 1000 ਕਿਲੋਮੀਟਰ ਲੰਬੀ ਜਿਹੜੀ ਪਾਈਪ ਆ, ਉਹ ਕੈਨੇਡੀਅਨ ਜਿਹੜਾ ਹੈਵੀ ਕਰੂਡ ਆਇਲ ਆ ਉਹ ਇਧਰ ਨੂੰ ਮੋਂਟਾਨਾ ਦੇ ਵਿੱਚ ਲੈ ਕੇ ਆਊਗੀ, ਜਿੱਥੇ ਕਿ ਆਇਲ ਹੱਬ ਜਿਹੜਾ ਵਾਇਓਮਿੰਗ ਦੇ ਵਿੱਚ ਹੈਗਾ ਆ ਗਿਊਨਸੀ ਕਰਕੇ, ਉੱਥੇ ਜਿਹੜਾ ਉਹ ਹੋਣਾ ਆ। ਸੋ ਇਹਦੇ ਨਾਲ ਰਾਹਤ ਜਿਹੜੀ ਉਹ ਮਿਲੂਗੀ ਤੇ ਆਪਣੇ ਗਵਾਂਢੀ ਮੁਲਕ ਦੇ ਨਾਲ ਉਹਨਾਂ ਨੂੰ ਵੀ ਤੇ ਆਪਾਂ ਨੂੰ ਵੀ ਜਿਹੜਾ ਇਸ ਦਾ ਫਾਇਦਾ ਹੋਣ ਜਾ ਰਿਹਾ ਹੈ। ਜੀ।